बीजेपी ਦਾ ਤਾਂ ਟੋਟਲ ਕਲੈਪਸ ਹੋਇਆ ਕੰਮ। ਪ੍ਰਿਯੰਕਾ ਚਤੁਰਵੇਦੀ ਉਹਨੇ ਥੋੜਾ ਐਮਪੀ ਆ ਉੱਥੋਂ ਉਹਨਾਂ ਦੀ ਮਹਾਰਾਸ਼ਟਰ ਚੋਂ, ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹ ਸਾਰੇ ਦੇ ਉੱਤੇ ਇਹ ਠੀਕ ਨਹੀਂ ਹੈ ਕਿ ਵੀ ਭਾਰਤ ਨੂੰ ਜਿਵੇਂ ਠੋਕਿਆ ਜਾ ਰਿਹਾ ਹੈ। ਸ਼ਿਵ ਸੈਨਾ ਐਮਪੀ ਪ੍ਰਿਯੰਕਾ ਚਤੁਰਵੇਦੀ ਹਿਟਸ ਬੈਕ ਐਟ ਟਰੰਪ ਔਨ ਡੈਡ ਇਕੋਨਮੀ ਰਿਮਾਰਕ। ਉਹ ਕਹਿੰਦੇ ਵੀ ਸਾਡੀ ਇਕੋਨਮੀ, ਅਸੀਂ ਚੌਥੀ ਪੰਜਵੀਂ ਵੱਡੀ ਇਕੋਨਮੀ, ਸਾਨੂੰ ਡੈਡ ਇਕੋਨਮੀ ਕਹਿ ਰਹੇ ਨੇ। ਔਰ ਇਹ ਜਿਹੜੀ ਹੈ ਅਸੀਂ ਤਾਂ ਇਹਨੂੰ ਡੈਡ ਕਹਿਣਾ ਜਿਹੜਾ ਹੈ, ਇਸ ਤੋਂ ਸ਼ੋ ਹੁੰਦਾ ਹੈ ਕਿ ਅਮਰੀਕਾ ਆਪਣੀ ਐਰੋਗੈਂਸ ਔਰ ਇਗਨੋਰੈਂਸ ਇਹ ਦੋਵੇਂ ਦਿਖਾ ਰਿਹਾ ਹੈ। ਆਪ ਉਹ ਬੋਲਣ ਦੀ ਹਿੰਮਤ ਨਹੀਂ ਕਰਦੇ ਜਿਹੜਾ ਸਟੇਟਮੈਂਟ ਮੋਦੀ ਨੂੰ, ਉਹਦੇ ਫਾਈਨੈਂਸ ਮਿਨਿਸਟਰ ਨੂੰ, ਹੋਮ ਮਿਨਿਸਟਰ ਨੂੰ ਦੇਣਾ ਚਾਹੀਦਾ ਹੈ। ਉਹ ਤਾਂ ਕਹਿ ਰਹੇ ਨੇ ਵੀ ਆਰ ਸੀਇੰਗ, ਵੀ ਆਰ ਮੋਨੀਟਰਿੰਗ, ਅਸੀਂ ਨੈਸ਼ਨਲ ਇੰਟਰਸਟ ਗੱਲ ਕਰਾਂਗੇ, ਅਜੇ ਅਸੀਂ ਨਹੀਂ ਕਹਿ ਰਹੇ, ਕੁਛ ਨਹੀਂ ਕਵਾਂਗੇ। ਪਰ ਇਹ ਜਿਹੜਾ ਐਮਪੀ ਆ ਸਾਦੁਦੀਨ ਓਵੈਸੀ, ਇਹਦੇ ਤੋਂ ਟਵੀਟ ਇਹਨੇ ਕੀਤਾ ਕਿ ਜੀ ਇਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੈ ਇਹ ਬਫੂਨੋ ਇਨ ਚੀਫ ਹੈ, ਕਿ ਮੂਰਖਾਂ ਦਾ ਬਾਦਸ਼ਾਹ। ਉਹਨੇ ਕਿਹਾ ਜੀ ਇੰਡੀਆ ਇਜ਼ ਐਨ ਇੰਡੀਪੈਂਡੈਂਟ ਸੋਵਰਨ ਕੰਟਰੀ, ਨਾਟ ਏ ਵੈਸਾਲ ਸਟੇਟ ਦੈਟ ਗਿਵਸ ਸਲਾਮੀ ਇਨ ਦਾ ਐਮਪਰਰਸ ਕੋਰਟ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੇ ਭਾਰਤ ਖਿਲਾਫ ਲਏ ਸਟੈਂਡ ਨੇ ਭਾਰਤੀਆਂ ਨੂੰ ਸੁੰਨ ਕਰਕੇ ਰੱਖ ਦਿੱਤਾ, ਪਰ ਇਸ ਦੇ ਬਾਵਜੂਦ ਉਹਨਾਂ ਵੱਲੋਂ ਅਜੇ ਤੱਕ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਾ ਦੇ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਨਹੀਂ ਕੀਤਾ ਗਿਆ। ਕੀ ਇਹ ਹੈਰਾਨੀ ਵਾਲਾ ਵਰਤਾਰਾ ਨਹੀਂ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਜਦੋਂ ਆਫਟਰ ਇਫੈਕਟ ਅਸੀਂ ਦੇਖਦੇ ਹਾਂ, ਕੱਲ੍ਹ ਦੇ ਵਿਚਾਰ ਤੋਂ ਬਾਅਦ ਅਸੀਂ ਕਿਹਾ ਸੀ ਕਿ ਵੀ ਇਹ ਭਾਰਤ ਦੇ ਨਾਲ ਜੋ ਇਹ ਸਲੂਕ ਹੋਇਆ, ਕਿਉਂਕਿ ਜਦੋਂ ਤੁਸੀਂ ਆਪਣੇ ਸਾਰੇ ਆਂਡੇ ਇੱਕ ਟੋਕਰੀ 'ਚ ਪਾ ਦਿੰਦੇ ਹੋ ਤੇ ਫਿਰ ਜਦੋਂ ਉਹਨੂੰ ਠੁੱਡ ਵੱਜਦਾ ਉਹਨਾਂ ਨੇ ਟੁੱਟਣਾ ਹੀ ਹੁੰਦਾ। ਜੇ ਮਲਟੀਪਲ ਬਾਸਕਟ 'ਚ ਪਾਏ ਹੋਣ ਤੇ ਜਿਹਦੇ ਠੁੱਡ ਨਹੀਂ ਵੱਜਾ ਉਹ ਘੱਟੋ ਘੱਟ ਬਚਣ ਦੇ ਚਾਂਸ ਹੁੰਦੇ ਨੇ। ਹੁਣ ਜੋ ਕੁਝ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਅਕਸਰ ਜਦੋਂ ਹੈਨਰੀ ਕਿਸਿੰਜਰ ਦੇ ਲਫ਼ਜ਼ ਪੜ੍ਹਦਾ ਹਾਂ ਤੇ ਉਸ 'ਚ ਦਾ ਇੱਕ ਮੀਨਿੰਗ ਹੈ, ਔਰ ਜਿਹੜਾ ਦੇ ਨਾਲ ਅੱਜ ਨੇੜਤਾ ਵੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ। ਉਹਨੇ ਜਿਹੜਾ ਉਹ ਭਾਵੇਂ ਇੱਕ ਮਜ਼ਾਹੀਆ ਅੰਦਾਜ਼ 'ਚ ਕਿਹਾ ਜਾਂ ਜਿਹਦੇ 'ਚੋਂ ਅਲਟੀਮੇਟਲੀ ਬਹੁਤ ਵਾਰ ਜਿਹੜਾ ਤੁਸੀਂ ਮਜ਼ਾਕ ਵੀ ਕਰਦੇ ਹੋ, ਜਾਂ ਜਿਹੜੇ ਲੋਕ ਕਈ ਵਾਰੀ ਸ਼ਰਾਬ ਦੇ ਨਸ਼ੇ 'ਚ ਹੁੰਦੇ ਨੇ, ਕੁਝ ਕਹਿਣਗੇ ਤੇ ਅਗਲੇ ਦਿਨ ਕਹਿਣਗੇ ਨਹੀਂ ਖਾਧੀ ਪੀਤੀ 'ਚ ਕਿਹਾ ਨਹੀਂ ਹੁੰਦਾ, ਉਹਨਾਂ ਦੇ ਅੰਦਰ ਹੀ ਆ। ਉਦੋਂ ਉਹਨਾਂ ਨੂੰ ਹੌਸਲਾ ਨਹੀਂ ਹੁੰਦਾ ਪਹਿਲਾਂ ਕਹਿਣ ਦਾ, ਉਹ ਆਨੇ ਬਾਨੇ ਨਾਲ ਹੀ ਕਹਿ ਰਹੇ ਹੁੰਦੇ। ਇਵੇਂ ਜਿਹੜਾ ਮਜ਼ਾਕ ਵੀ ਹੁੰਦਾ ਉਸ ਦਾ ਵੀ ਮਤਲਬ ਉਹੀ ਹੁੰਦਾ ਜਿਹੜਾ ਕੋਈ ਸੀਰੀਅਸ ਗੁਫ਼ਤਗੂ ਦੇ ਵਿੱਚ ਕਹਿ ਰਿਹਾ ਹੁੰਦਾ। ਔਰ ਹੈਨਰੀ ਕਿਸਿੰਜਰ ਦਾ ਕਹਿਣਾ ਸੀ ਕਿ ਭਾਈ ਸਾਡੀ ਦੁਸ਼ਮਣੀ ਤਾਂ ਬਹੁਤ ਮਾਰੂ ਹੈ, ਪਰ ਸਾਡੀ ਦੋਸਤੀ ਜਿਹੜੀ ਹੈ ਉਹ ਉਸ ਤੋਂ ਵੀ ਮਾੜੀ ਹੈ, ਫੇਟਲ। ਹੁਣ ਜ਼ਾਹਰ ਹੈ ਕਿ ਵੀ ਇਹਦੇ 'ਚ ਦੋ ਇਹਨੂੰ ਤੁਸੀਂ ਆਸਪੈਕਟਸ ਤੋਂ ਦੇਖਦੇ ਹੋ ਕਿ ਵੀ ਜੇ ਤੁਸੀਂ ਦੋਸਤੀ ਕੀਤੀ ਹੈ ਤੇ ਫਿਰ ਤੁਸੀਂ ਦੋਸਤ ਦੀ ਤਰ੍ਹਾਂ ਨਿਭੋ, ਫਿਰ ਡਬਲ ਕ੍ਰਾਸ ਨਾ ਕਰੋ। ਹੁਣ ਜਦੋਂ ਅਸੀਂ ਇਹ ਹਮੇਸ਼ਾ ਜਦੋਂ ਇਹ ਪਿਛਲੇ 3 ਸਾਲ ਤੋਂ ਜਦੋਂ ਤੋਂ ਯੂਕਰੇਨ ਵਾਰ ਸ਼ੁਰੂ ਹੋਈ, ਇੰਡੀਆ ਜਿਵੇਂ ਡਬਲ ਕ੍ਰਾਸ ਕਰ ਰਿਹਾ ਸੀ, ਔਰ ਸਾਡੇ ਜੇ ਸਾਰੇ ਪ੍ਰੋਗਰਾਮ ਪਿਛਲੇ ਦੇਖੇ ਜਾਣ ਤੇ ਉਹਦੇ 'ਚ ਮੈਂ ਇਹ ਕਿਹਾ ਸੀ ਕਿ ਵੀ ਇਹ ਜਿਵੇਂ ਅਮਰੀਕਾ ਨੂੰ ਝਕਾਨੀ ਵੀ ਦੇ ਰਹੇ ਨੇ, ਹਿਊਮੀਲੇਟ ਵੀ ਕਰ ਰਹੇ ਨੇ। ਅਮਰੀਕਾ ਦਾ $2-3 ਬਿਲੀਅਨ ਲੱਗ ਰਿਹਾ ਜਾ ਰਿਹਾ ਯੂਕਰੇਨ 'ਚ ਵੀ ਔਰ ਦੂਸਰੇ 'ਚ ਵੀ, ਔਰ ਇਹ ਜਨਰਲ ਅਸੈਂਬਲੀ 'ਚ ਵੀ ਰਸ਼ੀਆ ਨੂੰ ਐਗਰੈਸਰ ਮੰਨਣ ਨੂੰ ਤਿਆਰ ਨਹੀਂ, ਵੋਟ ਪਾਉਣ ਨੂੰ ਤਿਆਰ ਨਹੀਂ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜੀਆਂ ਸੈਂਕਸ਼ਨਸ ਅਮਰੀਕਾ ਨੇ ਲਾਈਆਂ ਨੇ ਰਸ਼ੀਆ ਦੇ ਉੱਤੇ, ਉਸ ਔਰ ਪੱਛਮੀ ਤਾਕਤਾਂ ਨੇ, ਜ਼ਾਹਰ ਹੈ ਯੂਰਪੀਅਨ ਯੂਨੀਅਨ ਔਰ ਦੂਸਰਿਆਂ ਨੇ, ਉਹਨੂੰ ਇਹ ਵਾਇਲੇਟ ਕਰ ਰਹੇ ਨੇ। ਇਕੱਲਾ ਇਹੀ ਨਹੀਂ ਵੀ ਆਪਣੇ ਲਈ ਕਰੂਡ ਆਇਲ ਬਾਏ ਕਰ ਰਹੇ ਨੇ, ਕਿੰਨੇ ਗੁਣਾ ਜ਼ਿਆਦਾ ਲੈ ਕੇ ਰੀਪ੍ਰੋਸੈਸ ਕਰਕੇ ਦੇ ਰਹੇ ਨੇ। ਤਾਂ ਮੈਨੂੰ ਇਹ ਸੀ ਵੀ ਇਹ ਅਮਰੀਕਨਾਂ ਦਾ ਕਰੈਕਟਰ ਸਾਡੇ ਪੇਂਡੂ ਕਰੈਕਟਰ ਵਾਂਗ ਹੈ, ਪੰਜਾਬ ਦੇ ਕਿਸਾਨੀ ਕਰੈਕਟਰ ਵਾਂਗ, ਕਿ ਵੀ ਜਦੋਂ ਇਹਨਾਂ ਨੂੰ ਇਹ ਹੋਏ ਕਿ ਵੀ ਇਹ ਤਾਂ ਪਿੱਠ 'ਚ ਛੁਰਾ ਮਾਰ ਰਹੇ ਨੇ ਔਰ ਇਹ ਗੋਦ 'ਚ ਬਹਿ ਕੇ ਸਾਡੇ ਜਿਹੜਾ ਨੇ ਜਿਹਨੂੰ ਕਹਿੰਦੇ ਨੇ ਕੁੱਛੜ ਬਹਿ ਕੇ ਦਾੜੀ ਪੁੱਟਣਾ, ਤੇ ਇਹਦਾ ਇਹ ਕਰਨਗੇ ਰਿਐਕਟ। ਫਿਰ ਬੇਸ਼ੱਕ ਅਜੇ ਸਾਰੀ ਡਿਸਕਸ਼ਨ 'ਚ ਕਿਤੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਨਹੀਂ ਆਇਆ, ਪਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਜਿਹੜੀ ਗੱਲ ਅਮਰੀਕਨ ਸਿਸਟਮ ਦੇ ਵਿੱਚ ਔਰ ਖ਼ਾਸ ਤੌਰ 'ਤੇ ਜਦੋਂ ਰਿਪਬਲਿਕਨਸ ਦੀ ਗੱਲ ਆਉਂਦੀ ਹੈ, ਇਹ ਮੱਚ ਮੋਰ ਅਮਰੀਕਨ ਫਰੀਡਮਸ ਔਰ ਅਮਰੀਕਨ ਜਿਹੜਾ ਸੋਵਰਨਿਟੀ ਹੈ ਔਰ ਉਸ ਦੇ ਝੰਡਾ ਬਰਦਾਰ ਨੇ। ਵੀ ਉਹਨਾਂ ਨੂੰ ਕਿ ਵੀ ਇਹ ਥਰਡ ਰੇਟ ਮੁਲਕ ਜਿਹਦੇ 40% ਤੋਂ ਜ਼ਿਆਦਾ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਆ, 80 ਕਰੋੜ ਨੂੰ 5 ਕਰੋੜ 5 ਕਿਲੋ
ਕਣਕ ਚੌਲ ਮਿਲਦੇ ਨੇ ਤਾਂ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ। ਤੁਸੀਂ ਅਮਰੀਕਾ ਜਾ ਕੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਹਿੰਮਤ ਕਰੋ। ਸੋ ਇਹ ਅਜੇ ਓਪਨ ਲੇਕਿਨ ਸਿਮਰਿੰਗ 'ਚ ਉਹਨਾਂ ਨੇ ਜਿਹੜਾ ਅਡਾਨੀ ਫੜਿਆ ਹੋਇਆ ਕੇਸ ਦੇ ਵਿੱਚ ਔਰ ਨਿਖਲ ਗੁਪਤਾ ਜਾਂ ਦੂਜੇ ਇਹ ਅਜੇ ਇਹਦੇ 'ਤੇ ਤਾਂ ਬਾਂਹ ਮਰੋੜੀ ਜਾ ਰਹੀ ਹੈ ਔਰ ਇਹਦੇ 'ਚ ਉਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਇਹ ਤਾਂ ਧੋਖਾ ਕਰ ਰਹੇ ਨੇ। ਇੱਧਰ ਮੋਦੀ ਆਇਆ ਬਾਈਡਨ ਨੂੰ ਮਿਲਣ, ਉਸ ਤੋਂ 4 ਦਿਨ ਪਹਿਲਾਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ। ਮੋਦੀ ਦੇ ਇੱਥੇ ਹੁੰਦਿਆਂ ਉਹਨਾਂ ਨੇ ਗੋ ਹੈਡ ਕਰਤਾ ਨਿਖਲ ਗੁਪਤਾ ਨੂੰ ਕਿ ਮਾਰ ਦੇ ਤੂੰ ਜਿਹੜੇ ਨੇ ਉਹਦੇ ਜੂਨ ਦੇ ਮਹੀਨੇ ਦੇ ਵਿੱਚ। ਇਹਦਾ ਮਤਲਬ ਇਹ ਹੈ ਕਿ ਉਹ ਇੰਨੀ ਕੁ ਦਿਲਵਦੀ ਉਹਨਾਂ ਦੀ ਹੋ ਗਈ ਵੀ ਉਹਨਾਂ ਨੂੰ ਲੱਗਿਆ ਵੀ ਲੋ ਸਾਡੀ ਰਾਹ ਨੂੰ ਕੀ ਪਰਵਾਹ ਹੈ ਇਹਨਾਂ ਦੀ CIA ਦੀ ਜਾਂ ਕੈਨੇਡਾ ਦੀ ਸੀਸਸ ਦੀ ਜਾਂ ਦੂਜੇ ਤੀਜੇ ਦੀ। ਸੋ ਅੰਡਰ ਕਰੰਟ ਇਹ ਵੀ ਪਲੱਸ ਰਸ਼ੀਆ ਦੇ ਨਾਲ ਜਿਹੜੀ ਇਹਨਾਂ ਦੀ ਡੀਲ ਔਰ ਹੁਣ ਜਦੋਂ ਟੈਰਿਫ ਦੇ ਮੁੱਦੇ ਦੇ ਉੱਤੇ ਸਿੱਧਾ ਇਹਨਾਂ ਨੂੰ ਪਤਾ ਸੀ ਕਿ ਵੀ ਉਹਨੇ ਬਾਰ-ਬਾਰ ਕਿਹਾ ਹੈ ਵੀ ਇੰਡੀਆ ਸਭ ਤੋਂ ਵਰਸਟ ਹੈ ਜਦੋਂ ਵਪਾਰਕ ਡੀਲ ਕਿੰਗ ਆਫ ਟੈਰਿਫ ਹੈ। ਫਲਾਣੇ ਸਾਡੇ ਮੋਟਰਸਾਈਕਲ ਡੇਵਿਡ ਲੈ ਪਾਕਸਨ ਵੀ ਨਹੀਂ ਉਹ ਤਾਂ ਉਹਨਾਂ ਨੇ ਬਜਟ 'ਚ ਉਹਦੇ 'ਚ ਕਰਕੇ ਜੀ ਅਸੀਂ ਇਹ ਕਰਤਾ। ਪਰ ਇੱਥੇ ਜਦੋਂ ਇਹਨਾਂ ਨੇ ਜ਼ਿਆਦਾ ਚਲਾਕੀਆਂ ਦਿਖਾਈਆਂ ਇਹ ਰਿਪਬਲਿਕਨ ਟਰੰਪ ਕੋਈ ਜਿਹੜਾ ਉਹ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨਹੀਂ ਹੈ, ਕੋਈ ਬਿਊਰੋਕਰੈਟ ਨਹੀਂ ਹੈ, ਕੋਈ ਬਾਬੂ ਨਹੀਂ ਹੈ। ਸਿੱਧਾ ਜਿਹਾ ਉਹਦੀ ਅਪਰੋਚ ਹੈ। ਗੱਲ ਜਿੰਨੀ ਕੋ ਉਹਨੂੰ ਸਮਝ ਆਉਂਦੀ ਹੈ, ਉਹਨੂੰ ਪਤਾ ਹੈ ਵੀ ਘਾਟੇ ਦਾ ਸੌਦਾ ਕੀ ਹੈ ਤੇ ਲਾਹੇ ਦਾ ਕੀ ਹੈ, ਤੇ ਇਹ ਉਹਨੂੰ ਸਮਝ ਆ ਗਈ ਵੀ ਇਹ ਵੱਡੇ ਕਰੁੱਕ ਨੇ ਔਰ ਉਹਨਾਂ ਨੇ ਆਪਣਾ ਪਾਠ ਦਿੱਤਾ। ਪਰ ਮੈਂ ਦੇਖਦਾ ਵੀ ਭਾਰਤ 'ਚ ਜਿੱਥੇ ਇੱਕ ਪਾਸੇ ਟਰੰਪ ਦੀ ਯਾਦ 'ਚ ਭਾਰਤ ਭਰ 'ਚ ਹਵਨ ਹੁੰਦੇ ਸੀ ਉਹਦੀ ਜਿੱਤ ਦੇ ਲਈ, ਅਬ ਕੀ ਬਾਰ ਟਰੰਪ ਸਰਕਾਰ ਨਮਸਤੇ ਟਰੰਪ ਤੇ ਫਲਾਣਾ ਢਿਮਕਾ, ਔਰ ਉਹ ਜਿਹੜੇ ਉਹਨਾਂ ਦੇ ਦਰਬਾਰੀ ਮੀਡੀਆ ਕੋਈ ਗੋਸਵਾਮੀ ਤੇ ਕੋਈ ਰੰਜਨਾ ਤੇ ਕੋਈ ਅੰਜਨਾ ਉਹ 3 ਫੁੱਟੀਆਂ 6 ਫੁੱਟ उड़ के मोदी जी और ट्रंप की केमिस्ट्री मिल गई और उसकी मिली केमिस्ट्री का जलवा देखो ह्यूस्टन में। अब की बार ट्रंप सरकार ट्रंप को अब मोदी जिताएगा 6 मिलियन वो अपनी 6 मिलियन कितने बढ़ा देंगे भारतीय अब ट्रंप के साथ ये वो सारे करिश्मा हो गया। अब आतंकवादियों को बताया जाए, पाकिस्तान को बताया जाएगा, चीन को भी हम नहीं। तुसी उस इदां दे उन्हां ਦੀਆਂ ਹੈਡਲਾਈਨਾਂ ਇਵੇਂ ਹੀ ਲੱਗੀਆਂ ਹੁੰਦੀਆਂ ਸੀ ਔਰ ਉਸ ਨੂੰ ਸਾਰਾ ਦਿਨ। ਹੁਣ ਇਵੇਂ ਹੈ 3 ਦਿਨ ਹੋ ਗਏ ਮੈਂ ਦੇਖਦਾ ਹਾਂ ਕਿ ਵੀ ਐਂ ਵੀ ਜਿਵੇਂ ਮਾਂ ਨੂੰ ਦੱਬ ਕੇ ਆਏ ਹੁੰਦੇ ਨੇ ਵੀ ਕੋਈ ਕਿਸੇ ਦੀ ਆਵਾਜ਼ ਹੀ ਨਹੀਂ, ਕੋਈ ਕੁਸਕ ਵੀ ਨਹੀਂ ਰਿਹਾ। ਕੋਈ ਹਾਲਾਂ 1-2 ਨੇ ਉਹਨਾਂ ਦੇ ਜਿਹੜੇ ਉਹਨੂੰ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਵੇਂ ਹੋਏਗਾ ਬਹਾਦਰ ਭਾਰਤ ਜਵਾਬ ਦੇਗਾ, ਮੂੰਹ ਤੋੜ ਜਵਾਬ ਦੇਗਾ। ਮੈਂ ਸਮਝਦਾ ਵੀ ਈਵਨ BJP ਦਾ ਤਾਂ ਟੋਟਲ ਕਲੈਪਸ ਹੋਇਆ ਕੰਮ। ਜਿਹੜੀਆਂ ਥੋੜ੍ਹੀਆਂ ਬਹੁਤ ਡਾਈਸੈਂਟਿੰਗ ਨੇ ਆਵਾਜ਼ਾਂ, ਹੁਣ ਸ਼ਿਵ ਸੈਨਾ ਜਿਹੜੀ ਹੈ ਉਹ UBT ਜਿਹਨੂੰ ਕਹਿੰਦੇ ਨੇ ਸ਼ਾਇਦ ਉਧਵ ਬਾਲ ਠਾਕਰੇ ਵਾਲੀ ਹੈ, ਉਹਦੀ MP ਆ ਪ੍ਰਿਯੰਕਾ ਚਤੁਰਵੇਦੀ। ਉਹਨੇ ਥੋੜਾ MP ਆ ਉੱਥੋਂ ਉਹਨਾਂ ਦੀ ਮਹਾਰਾਸ਼ਟਰ 'ਚੋਂ। ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹ ਸਾਰੇ ਦੇ ਉੱਤੇ ਇਹ ਠੀਕ ਨਹੀਂ ਹੈ ਕਿ ਵੀ ਭਾਰਤ ਨੂੰ ਇਵੇਂ ਠੋਕਿਆ ਜਾ ਰਿਹਾ ਹੈ। ਸ਼ਿਵ ਸੈਨਾ MP ਪ੍ਰਿਯੰਕਾ ਚਤੁਰਵੇਦੀ ਹਿਟਸ ਬੈਕ ਐਟ ਟਰੰਪ ਔਨ ਡੈਡ ਇਕੋਨਮੀ ਰਿਮਾਰਕ। ਉਹ ਕਹਿੰਦੇ ਵੀ ਸਾਡੀ ਇਕੋਨਮੀ ਅਸੀਂ 4-5ਵੀਂ ਵੱਡੀ ਇਕੋਨਮੀ, ਸਾਨੂੰ ਡੈਡ ਇਕੋਨਮੀ ਕਹਿ ਰਹੇ ਨੇ ਔਰ ਇਹ ਜਿਹੜੀ ਹੈ ਅਸੀਂ ਤਾਂ ਇਹਨੂੰ ਡੈਡ ਕਹਿਣਾ ਜਿਹੜਾ ਹੈ ਇਸ ਤੋਂ ਸ਼ੋ ਹੁੰਦਾ ਹੈ ਕਿ ਅਮਰੀਕਾ ਆਪਣੀ ਐਰੋਗੈਂਸ ਔਰ ਇਗਨੋਰੈਂਸ ਇਹ ਦੋਵੇਂ ਦਿਖਾ ਰਿਹਾ। ਔਰ ਉਹਨੇ ਕਿਹਾ ਕਿ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਵੀ ਅਸੀਂ 5ਵੀਂ ਵੱਡੀ ਇਕੋਨਮੀ ਹੈ ਦੁਨੀਆ ਦੀ ਔਰ ਸਾਨੂੰ ਡੈਡ ਇਕੋਨਮੀ ਕਹਿ ਕੇ ਇਹ ਐਰੋਗੈਂਸ ਔਰ ਇਗਨੋਰੈਂਸ ਹੈ। ਔਰ ਇਹ ਉਹਨੇ ਟਵੀਟ ਕੀਤਾ ਹੈ। ਸਭ ਤੋਂ ਜ਼ਿਆਦਾ ਮੈਂ ਸਮਝਦਾ ਵੀ ਇਹ ਜਿਹੜੇ ਗੁਲਾਮ ਹੁੰਦੇ ਨੇ ਨਾ, ਜਿਹਨੂੰ ਕਹਿੰਦੇ ਨੇ ਕਿ ਮੋਰ ਲਾਇਲ ਦੈਨ ਦਾ ਕਿੰਗ, MP ਸਾਦੁਦੀਨ ਓਵੈਸੀ, ਇਹ ਅੱਜ ਕੱਲ੍ਹ ਬੜਾ ਖੁਸ਼ ਕਰਨ ਤੇ ਲੱਗ। ਪਾਕਿਸਤਾਨ ਦੇ ਮਾਮਲੇ 'ਚ ਵੀ ਇਹਨੇ ਪਾਰਲੀਮੈਂਟ 'ਚ ਕਿਹਾ ਕਿ ਦੇਖੋ ਪਹਿਲਗਾਮ 'ਚ ਸਾਡੇ ਮਾਰਤੇ ਬੰਦੇ, ਹੁਣ ਇੰਡੀਆ ਔਰ ਪਾਕਿਸਤਾਨ ਕ੍ਰਿਕਟ ਖੇਲਣਗੇ। ਮੈਂ ਤਾਂ ਨਹੀਂ ਦੇਖਦਾ ਮੈਚ ਜੀ ਪਾਕਿਸਤਾਨ। ਔਰ ਇਹ ਜਿਹੜਾ 59 MPਆਂ ਦਾ ਔਰ ਹਾਇਰ ਅਪਸ ਦਾ ਡੈਲੀਗੇਸ਼ਨ ਭੇਜਿਆ ਸੀ 35 ਮੁਲਕਾਂ ਦੀਆਂ ਰਾਜਧਾਨੀਆਂ 'ਚ, ਉਹਨਾਂ 'ਚ ਵੀ ਇਹ ਸੀ। ਇਹਨੇ ਜਿਹੜਾ ਬੜਾ ਮੰਦਾ ਜਿਹੜਾ ਅਲਟੀਮੇਟਲੀ ਇਹਦਾ ਵੀ ਇਫੈਕਟ ਮੁਸਲਮਾਨਾਂ 'ਤੇ ਹੀ ਹੁੰਦਾ ਹੈ ਕਿ ਵੀ ਦੇਖੋ ਆਪ ਉਹ ਬੋਲਣ ਦੀ ਹਿੰਮਤ ਨਹੀਂ ਕਰਦੇ। ਜਿਹੜਾ ਸਟੇਟਮੈਂਟ ਮੋਦੀ ਨੂੰ, ਉਹਦੇ ਫਾਈਨੈਂਸ ਮਿਨਿਸਟਰ ਨੂੰ, ਹੋਮ ਮਿਨਿਸਟਰ ਨੂੰ ਦੇਣਾ ਚਾਹੀਦਾ ਹੈ, ਉਹ ਤਾਂ ਕਹਿ ਰਹੇ ਨੇ ਵੀ ਆਰ ਸੀਇੰਗ, ਵੀ ਆਰ ਮੋਨੀਟਰਿੰਗ, ਅਸੀਂ ਨੈਸ਼ਨਲ ਇੰਟਰਸਟ 'ਚ ਗੱਲ ਕਰਾਂਗੇ, ਅਜੇ ਅਸੀਂ ਨਹੀਂ ਕਹਿ ਰਹੇ, ਕੁਛ ਨਹੀਂ ਕਵਾਂਗੇ। ਪਰ ਇਹ ਜਿਹੜਾ MP ਆ ਸਾਦੁਦੀਨ ਓਵੈਸੀ, ਇਹਦੇ ਤੋਂ ਟਵੀਟ ਇਹਨੇ ਕੀਤਾ ਕਿ ਜੀ ਇਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੈ ਇਹ ਬਫੂਨੋ ਇਨ ਚੀਫ ਹੈ, ਕਿ ਮੂਰਖਾਂ ਦਾ ਬਾਦਸ਼ਾਹ ਹੈ ਔਰ ਇਹ
ਕਈ ਵਾਰੀ ਇਹ ਗੱਲਾਂ ਹਾਂਡ ਕਰਨਗੀਆਂ। ਉਹਨੇ ਕਿਹਾ ਜੀ ਇੰਡੀਆ ਇਜ਼ ਐਨ ਇੰਡੀਪੈਂਡੈਂਟ ਸੋਵਰਨ ਕੰਟਰੀ ਨਾਟ ਏ ਵੈਸਾਲ ਸਟੇਟ ਦੈਟ ਗਿਵ ਸਲਾਮੀ ਇਨ ਦਾ ਐਂਪਰਰਸ ਕੋਰਟ, ਕਿ ਅਸੀਂ ਕੋਈ ਬਾਦਸ਼ਾਹ ਦੇ ਅਦਾਲਤ 'ਚ ਕੋਈ ਸਲਾਮੀ ਥੋੜ੍ਹੀ ਦੇਣੀ ਹੈ। ਕੋਈ ਨਹੀਂ ਪੁੱਤਰ, ਜੋ ਤੁਹਾਡੇ ਨਾਲ ਹੋ ਰਿਹਾ ਹੈ ਤੁਹਾਨੂੰ ਬੇਸ਼ਰਮੀ ਔਰ ਬੇਗੈਰਤੀ, ਮੈਨੂੰ ਤਾਂ ਹਮੇਸ਼ਾ ਹੀ ਇਹ ਐਕਸਟੈਂਸ਼ਨ ਬੀਜੇਪੀ ਦੀ ਲੱਗਦੀ ਹੈ। ਔਰ ਇਸ ਦੇ ਉੱਤੇ ਜਿਹੜਾ ਈਵਨ RSS ਦਾ ਵੱਡਾ ਥਿੰਕ ਟੈਂਕ ਹੈ ਔਰ ਰਾਮ ਮਾਧਵ, ਉਸ ਨੇ ਵੀ ਬੜਾ ਉਹਨੇ ਕਿਹਾ ਜੀ ਇਹ ਜਿਹੜੀ ਇੰਡੀਆ ਦੀ ਸਟ੍ਰੈਟੇਜਿਕ ਆਟੋਨਮੀ ਹੈ ਉਹ ਕਿਉਂਕਿ ਚਾਈਨਾ ਨੂੰ ਚੈਲੰਜ ਕਰਨ 'ਚ ਉਵੇਂ ਨਹੀਂ ਆਈ ਜਿਵੇਂ ਕਿ ਟਰੰਪ ਜਾਂ ਅਮਰੀਕਾ ਚਾਹੁੰਦਾ ਸੀ। ਇਹ ਬੀਜੇਪੀ ਦਾ ਜਨਰਲ ਸੈਕਟਰੀ ਵੀ ਹੈ ਤੇ ਉਹਨਾਂ ਦਾ ਥਿੰਕ ਟੈਂਕ ਹੈ ਇੰਡੀਆ ਫਾਊਂਡੇਸ਼ਨ, ਉਸ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੇ ਕਿਹਾ ਕਿ ਵੀ ਚਾਈਨਾ ਜਿਹੜਾ ਹੈ ਉਹ ਡੀਪ ਟੈਕ ਏਰੀਆ 'ਚ ਅਮਰੀਕਾ ਤੋਂ ਅੱਗੇ ਹੈ ਔਰ ਇੰਡੀਆ ਦੀ ਇਕੋਨਮੀ ਚੌਥੀ ਵੱਡੀ ਇਕੋਨਮੀ ਹੈ। ਔਰ US ਦੇ ਜਿਹੜੇ ਸਟ੍ਰੈਟਜਿਸਟ ਸੀ ਉਹ ਬਿਲੀਵ ਕਰਦੇ ਸੀ ਕਿ ਸਿਰਫ ਭਾਰਤ ਹੀ ਹੈ ਜਿਹੜਾ ਚਾਈਨਾ ਦੇ ਰਾਈਜ਼ ਨੂੰ ਰੋਕ ਸਕਦਾ ਹੈ। ਔਰ ਹੁਣ ਜਿਹੜੀਆਂ ਯੂਰਪੀਅਨ ਯੂਨੀਅਨ ਦੇ ਵੀ ਕਾਫੀ ਦੇਸ਼ ਨੇ ਉਹਨਾਂ ਨੇ ਚੀਨ ਦੇ ਨਾਲ ਰਾਬਤੇ ਕੀਤੇ ਹੋਏ ਨੇ, ਉਹ ਸਾਈਡਸ ਨਹੀਂ ਲੈ ਰਹੇ US ਔਰ ਚਾਈਨਾ ਦੇ ਵਿਚਾਲੇ। ਇਸ ਲਈ ਇੰਡੀਆ ਜ਼ਿਆਦਾ ਇੰਪੋਰਟੈਂਟ ਹੋ ਗਿਆ ਸੀ US ਦੇ ਲਈ। ਲੇਕਿਨ ਹਾਊਐਵਰ ਮਿਸਟਰ ਟਰੰਪ ਫਾਈਂਡਸ ਮਿਸਟਰ ਮੋਦੀ ਏ ਹਾਰਡ ਨਟ ਟੂ ਕ੍ਰੈਕ ਐਂਡ ਇੰਡੀਅਨ ਫੋਰਨ ਪਾਲਿਸੀ ਅੰਡਰ ਹਿਮ ਫਰਮਲੀ ਰੂਟਿੰਗ ਫਾਰ ਸਟ੍ਰੈਟੇਜਿਕ ਇਕੋਨਮੀ, ਕਿ ਜੀ ਜਿਹੜਾ ਅਮਰੀਕਾ ਦੀ ਇਹ ਕਹਿਣ ਦੀ ਉੱਤੇ ਭਾਰਤ ਚਾਈਨਾ ਦੇ ਖਿਲਾਫ ਬਿਡਿੰਗ ਨਹੀਂ ਸੀ ਕਰ ਰਿਹਾ, ਇਸ ਲਈ ਜਿਹੜਾ ਹੈ ਉਹਨੂੰ ਕੀਤਾ। ਇਹ ਹੈ ਤੁਸੀਂ ਜਦੋਂ ਬਾਤ ਐਸੀ कीजिए हर बात के 100 पहलू हो, कोई पहलू तो रहे बात बदलने के लिए। लेकिन कांग्रेस ने ਜਿਹੜਾ ਬੀਜੇਪੀ ਸਰਕਾਰ ਦਾ ਸਟੈਂਡ ਹੈ ਉਹਦੇ ਤੇ ਕਲੀਅਰਲੀ ਕਿਹਾ ਕਿ ਜਿਹੜੀ ਪੀਯੂਸ਼ ਗੋਇਲ ਉਹਨਾਂ ਦੇ ਕਮਰਸ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਹੈ, ਉਹਨੇ ਕਿਹਾ ਵੀ ਨਾਨ ਸਟੇਟਮੈਂਟ, ਇਹ ਬਿਲਕੁਲ ਇਹਦੇ ਚ ਟੋਟਲੀ ਮਿਸਪਲੇਸਡ ਸੈਲਫ ਕੰਗ੍ਰੈਚੁਲੇਸ਼ਨ ਦੇਣ ਦੀ ਗੱਲ ਹੈ। ਨਾਨ ਸਟੇਟਮੈਂਟ ਹੈ। ਗਵਰਨਮੈਂਟ ਨੂੰ ਪ੍ਰੋਪਰਲੀ ਜਿਹੜੇ ਚਾਰਜ ਡੋਨਾਲਡ ਟਰੰਪ ਨੇ ਲਾਏ ਨੇ 25% ਟੈਰਿਫ ਦੇ ਔਰ ਦੂਸਰੇ, ਇਸ ਦੇ ਉੱਤੇ ਕਲੀਅਰਲੀ ਲਾਈਨ ਲੈਣੀ ਚਾਹੀਦੀ ਹੈ। ਪਰ ਮੈਨੂੰ ਇਹ ਲੱਗਦਾ ਕਿ ਵੀ ਭਾਰਤ ਤਾਂ ਇਸ ਵੇਲੇ ਆਮ ਲੋਕ ਵੀ, ਉਹਨਾਂ ਦੇ ਜਿਹੜੇ ਯੂਟਿਊਬਰ ਵੀ, ਅੱਜ ਮੈਂ 3-4 ਨੂੰ ਮੋਨੀਟਰ ਕੀਤਾ ਜਿਹੜੇ ਅਦਰਵਾਈਜ਼ ਉਹਨਾਂ ਦੇ ਇਕੋਨੋਮਿਸਟ ਵੀ ਨੇ ਔਰ ਬੜੇ ਦੇ ਕਮ ਆਊਟ ਵੈਰੀ ਵੈਲੀ ਡਿਫੈਂਡਿੰਗ देयर ਕੇਸ, ਉਹ ਵੀ ਸਾਰੇ ਐਸੇ ਕਨਫਿਊਜ਼ਡ ਨੇ, ਘਬਰਾਏ ਹੋਏ ਨੇ। ਹਰ ਇੱਕ ਨੂੰ ਨਜ਼ਰ ਆ ਰਿਹਾ ਹੈ ਵੀ हाँ, एक दो ने मीम बनाया ਉਹਦੇ ਮੋਦੀ ਦੇ ਕਿ ਜਿਹਦੇ ਚੋਂ ਕਹਿੰਦਾ ਹਮਾਰਾ ਕਿਆ ਹੈ ਫਕੀਰ ਆਦਮੀ ਹੈ ਝੋਲਾ ਲੈ ਕੇ ਚੱਲ ਪੜेंगे, ਉਹਨੂੰ ਦੌੜਦਾ ਦਿਖਾਇਆ ਵੀ ਝੋਲਾ ਲੈ ਕੇ ਦੌੜ ਰਿਹਾ, ਉਹਦੇ ਮਗਰ ਦੂਜੇ ਦੌੜ ਰਹੇ ਨੇ। ਲੇਕਿਨ ਇਹ ਆਪਣੇ ਆਪ ਸ਼ੋਅ ਕਰਦਾ ਵੀ 1 ਬਿਲੀਅਨ 400 ਮਿਲੀਅਨ ਦਾ ਮੁਲਕ ਕਿਵੇਂ ਉਹਨਾਂ ਨੂੰ ਇੱਕ ਖਾਸ ਕਿਸਮ ਦੀ ਗਜ਼ਾ ਦੇ ਵਿੱਚ ਜਿਹੜਾ ਪਾਲਿਆ ਗਿਆ, ਜਿਹੜੀ ਬਿਲਕੁਲ ਅਮਰੀਕਾ ਤੇ ਟਰੰਪ ਤੇ ਰਾਈਟ ਵਿੰਗਰ ਔਰ ਦੂਸਰਾ ਉਹਨਾਂ ਨੂੰ ਇਸ ਕਿਸਮ ਦੇ ਭੁਲੇਖੇ 'ਚ ਰੱਖਿਆ ਗਿਆ ਕਿ ਭਾਈ ਬੱਲੇ ਬੱਲੇ ਤੁਸੀਂ ਵਿਸ਼ਵ ਗੁਰੂ ਬਣ ਗਏ ਹੋ। ਉਹ ਤਾਂ ਵਿਸ਼ਵ ਗੁਰੂ ਜਿਹੜਾ ਮੋਦੀ, ਉਸ ਨੂੰ ਪੁੱਛੇ ਬਿਨਾਂ ਟਰੰਪ ਤਾਂ ਜਿਹੜਾ ਉਹ ਨਿੱਛ ਵੀ ਨਹੀਂ ਮਾਰਦਾ। ਤੇ ਹੁਣ ਜਦੋਂ ਐਨ ਕੱਲਾ ਇਹ ਨਹੀਂ ਵੀ ਚਪੇੜਾਂ ਦੇ ਨਾਲ ਮੂੰਹ ਲਾਲ ਹੈ, ਘਸੁੰਨ ਵੀ ਪੈ ਰਹੇ ਨੇ, ਠੁੱਡ ਵੀ ਪੈ ਰਹੇ ਨੇ, ਤੇ ਕੋਈ ਜਿਹੜਾ ਉਹ ਅਥਰੂ ਪੂੰਝਣ ਵਾਲਾ ਵੀ ਨਹੀਂ ਹੈ। ਉਹ ਤਾਂ ਪਹਿਲਗਾਮ ਦੇ ਮੌਕੇ ਤੇ ਹੀ ਸਾਹਮਣੇ ਆ ਗਿਆ ਵੀ ਦੁਨੀਆ ਭਰ 'ਚ ਘੁੰਮੇ, ਇੰਨੇ ਕੁਛ ਭੇਜਿਆ। ਇੱਕ ਵੀ ਮੁਲਕ ਜਿਹੜਾ ਹੈ ਅਦਰ ਦੈਨ ਇਜ਼ਰਾਈਲ ਔਰ ਅਫਗਾਨਿਸਤਾਨ ਜਿਹੜੇ ਖੁਦ ਦਹਿਸ਼ਤਗਰਦੀ 'ਚ ਮੁਲਵਸ ਨੇ, ਉਹਨਾਂ ਤੋਂ ਕੋਈ ਭਾਰਤ ਦੇ ਨਾਲ ਨਹੀਂ ਖਲੋਤਾ। ਔਰ ਹੁਣ ਇਹ ਜਿਹੜੀ ਲੱਤ ਮਾਰੀ ਹੈ ਔਰ ਟਰੰਪ ਨੇ ਸਿੱਧੇ ਕਿਹਾ ਕਿ ਵੀ ਇਹ ਰਸ਼ੀਅਨ ਐਂਡ ਇੰਡੀਅਨ ਡੈਡ ਇਕੋਨਮੀਜ਼ ਇਹ ਇਕੱਠੇ ਡੁੱਬਣਗੇ ਔਰ ਇਕੱਠਾ ਜਿਹੜਾ ਇਹਨਾਂ ਦਾ ਭੋਗ ਪਾਇਆ ਜਾਏਗਾ। ਸੋ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਦੇ ਬਾਵਜੂਦ ਜੇ ਹੁਣ ਕਿਸੇ ਨੂੰ ਇਹ ਲੱਗੇ ਕਿ ਨਹੀਂ ਭਾਰਤ ਮਾਤਾ ਬਹੁਤ ਮਹਾਨ ਹੈ, ਅਸੀਂ ਤਾਂ ਇਹ ਸੀ, ਅਸੀਂ ਉਹ ਸੀ, ਉਹ ਸਾਰਾ ਉਹਨਾਂ ਦਾ ਜਿਹੜਾ ਪਾਜ ਮੁਲੰਮਾ ਹੈ ਉਹ ਲੈ ਗਿਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।